ਬਿਸਮਿल्लाहिर्रहमानिर्रहीम अस्सलाम वालेकुम। खेडां दे नाल मैं आ मुफास करीम। नाजरीन हुण फैसलाबाद तो बाद जिहड़ा है ना हुण रावलपिंडी ਦੇ मैदान ਦੇ ਵਿੱਚ ਜਿਹੜਾ ਮੁਕਾਬਲੇ ਸਾਡੇ ਜਾਰੀ ਨੇ ਤੇ ਹੁਣ ਸਾਡਾ ਹਰੀਫ ਹੈ श्रीलंका। ਪਹਿਲੇ ਵਨਡੇ ਵਿੱਚ ਅਸੀਂ ਸਨਸਨੀਖੇਜ਼ ਮੁਕਾਬਲੇ ਤੋਂ ਬਾਅਦ 6 ਰਨਸ ਤੋਂ ਜਿਹੜਾ ਹੈ श्रीलंका ਨੂੰ ਹਰਾਇਆ ਤੇ ਜਿਸ ਅੰਦਾਜ਼ ਨਾਲ ਪੂਰੀ ਟੀਮ ਖੇਡੀ ਹੈ, ਜਿਸ ਇੰਟੈਂਟ ਦੀ ਸਾਨੂੰ ਜ਼ਰੂਰਤ ਸੀ ਉਹ ਸਾਨੂੰ ਨਜ਼ਰ ਆਈ। ਮੈਚ ਇੰਨਾ ਸਨਸਨੀਖੇਜ਼ ਹੋ ਗਿਆ ਕਿ ਮੈਂ 3 ਤੋਂ 4 ਗਲਾਸ ਪਾਣੀ ਪੀ ਕੇ ਨਾ ਫਿਰ ਵੀ ਮੈਂ ਕਿਹਾ ਜੀ मैच ਹੁਣ ਹੱਥੋਂ ਗਿਆ। ਜਿਸ ਅੰਦਾਜ਼ ਨਾਲ ਹਾਸਾ ਰੰਗਾ ਖੇਲਾ, हैट्स ऑफ टू हिम। पहले बॉलिंग बहुत अच्छी की तो बाद जो 50 रन उन्होंने हाफ सेंचुरी की ना, बड़े क्रूशल रनस दिते ने अपनी टीम को। तो बहरहाल असी जीते, असी सैलीब्रेट करते हैं इस चीज़ को। सलमान अली आगा बहुत अच्छा खेले, 105 रन से उन्होंने नाकाबले शिकस्त इनिंग्स खेडी है। तो उन्होंने नाल हुसैन तलत ने 62 रन बनाए ने तो वो रनस ने जिंदा सानू फायदा भी होया। तो मिडल ऑर्डर जो असी स्ट्रगल करते थे वो उन्होंने करके दिखाया जी कि मैं मिडल ऑर्डर से बहुत अच्छा खेड सकते हैं। तो इनके सारे तो असी डिस्कशन करांगे। नैक्सट मैच भी है जो मामला चलते पे ने। साडे नाल मौजूद ने क्रिकेट एक्सपर्ट तौसीफ अहमद। तौसीफ साहब बहुत शुक्रिया, तुसीं अपना टाइम दिता। ओडीआई विच ना पाकिस्तान की परफॉर्मेंसिस पहले नालों बहुत बेहतर हो रही हैं। पहले असी साउथ अफ्रीका नूं हराया फैसलाबाद विच, हुण पहला वनडे भी असी जित लिया श्रीलंका के खिलाफ। तुसीं वेख रहे हो कि शाहीन नूं मजीद कॉन्फिडेंस मिलेगा इस तो बाद? जी जी बिल्कुल, बहुत शुक्रिया तुहाडा। तुसीं अपने शो च सानूं मदऊ कीता जी ਤੇ ਬੋਲਣ ਦਾ ਮੌਕਾ ਦਿੱਤਾ। ਕੋਈ ਸ਼ੱਕ ਨਹੀਂ ਜੀ, ਪਹਿਲਾ ਮੈਚ ਬੜਾ ਅੱਛਾ ਗਿਆ ਪਾਕਿਸਤਾਨ ਵਾਸਤੇ, ਲੇਕਿਨ ਬੜਾ ਕਲੋਜ਼ ਵੀ ਗਿਆ ਸੀ। ਇਹ ਵੀ ਵੇਖੋ ਤੁਸੀਂ। ਤੇ ਬਿਲਕੁਲ ਜਦੋਂ ਤੁਹਾਨੂੰ ਜਿੱਤ ਮਿਲਦੀ ਹੈ ਤੇ ਉਹਦੇ ਨਾਲ ਤੁਹਾਡਾ ਜਿਹੜਾ ਕੌਨਫੀਡੈਂਸ ਹੈ ਉਹ ਵੀ ਬੂਸਟ ਅਪ ਹੁੰਦਾ ਹੈ। ਔਰ ਉਹਦੇ ਨਾਲ ਜਿਹੜੇ ਮੁੰਡੇ ਫਾਰਮ 'ਚ ਨਹੀਂ ਹੁੰਦੇ ਉਹ ਵੀ ਜ਼ਾਹਿਰ ਗੱਲ ਹੈ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਸਾਡੇ ਤੁਸੀਂ ਵੇਖ ਲਓ ਕਿ ਮਿਡਲ ਆਰਡਰ ਦੀ ਗੱਲ ਕਰੀਏ, ਓਪਨ ਦੀ ਗੱਲ ਕਰੀਏ, ਸਾਰੇ ਸਟਰਗਲ ਕਰਦੇ ਪਏ ਸਨ। ਲੇਕਿਨ ਸਾਇਮ ਅਯੂਬ ਦਾ ਫਾਰਮ ਚ ਆਉਣਾ ਬੜੀ ਅੱਛੀ ਗੱਲ ਹੈ। ਸਾਇਮ ਅਯੂਬ ਆਲਦੋ ਪਹਿਲੇ ਮੈਚ ਦੇ ਵਿੱਚ ਅੱਛੇ ਤਰੀਕੇ ਨਾਲ ਖੇਡ ਨਹੀਂ ਸਕੇ, ਲੰਬਾ ਨਹੀਂ ਖੇਡ ਸਕੇ। ਲੇਕਿਨ ਤੁਸੀਂ ਦੇਖੋ ਕਿ ਜਿਹੜਾ ਪਹਿਲਾ ਮੈਚ ਸੀ ਉੱਥੇ ਸਾਡੀ ਗਲਤੀਆਂ ਕੀ ਸਨ। ਗਲਤੀਆਂ ਸਾਡੀਆਂ ਇਹ ਸੀ ਕਿ ਅਸੀਂ ਹਮੇਸ਼ਾ ਸਪਿਨ ਦੇ ਅਗੇਂਸਟ ਫਸ ਜਾਂਦੇ ਹਾਂ। ਹਸਾ ਰੰਗਾ ਨੇ ਜਿਸ ਤਰੀਕੇ ਨਾਲ ਆਊਟ ਕੀਤਾ, ਬਾਬਰ ਆਜ਼ਮ ਨੂੰ ਆਊਟ ਕੀਤਾ ਔਰ ਉਹਦੇ ਨਾਲ 4 ਬੜੀ ਅਹਿਮ ਵਿਕਟਾਂ ਉਹ ਲੈ ਕੇ ਗਿਆ, ਜਿਹਦੇ ਨਾਲ ਪਾਕਿਸਤਾਨ ਨੇ ਸਟਰਗਲ ਕੀਤਾ। ਲੇਕਿਨ ਥੈਂਕਸ ਟੂ ਸਲਮਾਨ ਅਲੀ ਆਗਾ ਤੇ ਹੁਸੈਨ ਤਲਤ ਜਿਨ੍ਹਾਂ ਨੇ ਇੱਕ ਵੱਡੀ ਪਾਰਟਨਰਸ਼ਿਪ ਲਾਈ। ਦੇਖੋ ਜਦੋਂ ਵੀ ਤੁਸੀਂ ਇੱਕ ਲੰਬੇ ਫਾਰਮੈਟ ਦੇ ਵਿੱਚ, ਇੱਕ ਲੌਂਗਰ ਫਾਰਮੈਟ ਦੇ ਵਿੱਚ ਤੁਸੀਂ ਪਾਰਟਨਰਸ਼ਿਪ ਲਾਓਗੇ, ਉਹ ਹਮੇਸ਼ਾ ਹੈਲਪ ਆਊਟ ਕਰੇਗਾ, ਟੀਮ ਨੂੰ ਵੀ ਹੈਲਪ ਆਊਟ ਕਰੇਗਾ ਤੇ ਤੁਹਾਡੇ ਜਿਹੜਾ ਤੁਹਾਡਾ ਪਰਸਨਲ ਸਟੈਟ ਹੈ ਉਹਦੇ ਵਾਸਤੇ ਵੀ ਹੈਲਪ ਆਊਟ ਕਰੇਗਾ। ਲੇਕਿਨ ਡੈਫੀਨੇਟਲੀ ਜਦੋਂ ਤੁਸੀਂ ਲੰਬਾ ਖੇਡਦੇ ਹੋ, ਪਿਚ ਦੇ ਉੱਤੇ ਥੋੜਾ ਸਟੇ ਕਰਦੇ ਹੋ, ਤੁਹਾਨੂੰ ਮੌਕਾ ਮਿਲਦਾ ਹੈ। ਤੇ ਬੋਲਰ ਵੀ ਅੰਡਰ ਪ੍ਰੈਸ਼ਰ ਆਉਂਦੇ ਨੇ, ਉਹ ਤੁਹਾਨੂੰ ਆਊਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਊਟ ਕਰਨ ਦੀ ਕੋਸ਼ਿਸ਼ ਦੇ ਵਿੱਚ ਉਹ ਹਮੇਸ਼ਾ ਤੁਸੀਂ ਥੋੜਾ ਟਾਈਮ ਲਵੋਗੇ, 2-4 ਓਵਰ ਖੇਡੋਗੇ ਤਾਂ ਉਸ ਤੋਂ ਬਾਅਦ ਹਮੇਸ਼ਾ ਜਿਹੜਾ ਬੋਲਰ ਹੈ ਐਕਸਪੈਰੀਮੈਂਟ ਕਰੇਗਾ। ਜਦੋਂ ਐਕਸਪੈਰੀਮੈਂਟ ਕਰੇਗਾ ਉਹ ਆਪਣੀ ਲਾਈਨ ਤੋਂ ਆਊਟ ਹੋਏਗਾ, ਤੁਹਾਨੂੰ ਮੌਕਾ ਮਿਲੇਗਾ। ਜਿਸ ਤਰੀਕੇ ਨਾਲ ਸਲਮਾਨ ਅਲੀ ਆਗਾ ਨੇ ਇਨਿੰਗ ਖੇਡੀ ਹੈ ਨਾ, ਉਹ ਵੇਖਣ ਵਾਲੀ ਇਨਿੰਗ ਹੈ। ਆਲਦੋ ਜਿਹੜਾ ਹੁਸੈਨ ਤਲਤ ਸੀ, ਤੁਸੀਂ ਵੇਖੋ ਜਦੋਂ ਆਇਆ ਉਹ ਸਟਰਗਲ ਕਰਦਾ ਪਿਆ ਸੀ। ਉਹਦਾ ਇੱਕ LBW ਜਿਹੜਾ ਅਪੀਲ ਕੀਤਾ ਸੀ ਉਹਨਾਂ ਨੇ, ਉਹ ਬਿਲਕੁਲ ਪਲੰਪ ਹੈਗਾ ਸੀ। ਲੇਕਿਨ ਉਹ ਹੁਸੈਨ ਤਲਤ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਅੰਪਾਇਰ ਦਾ ਜਿਨ੍ਹਾਂ ਨੇ ਆਊਟ ਨਹੀਂ ਦਿੱਤਾ। ਤੇ ਲੇਕਿਨ ਉਸ ਤੋਂ ਬਾਅਦ ਹੁਸੈਨ ਤਲਤ ਬਹੁਤ ਅੱਛਾ ਖੇਡਿਆ। ਸਿਰਫ ਕਹਿਣ ਦਾ ਮਕਸਦ ਇਹ ਹੈ ਕਿ ਸਪਿਨਰ ਹੈ ਚਾਹੇ ਫਾਸਟ ਬੋਲਰ ਨੇ, ਅਗਰ ਪਿਚ ਥੋੜਾ ਜਿਹਾ ਮੁਸ਼ਕਿਲ ਬਿਹੇਵ ਕਰ ਰਹੀ ਹੈ ਤੇ ਤੁਹਾਨੂੰ ਸਿਰਫ ਸਟੇ ਕਰਨ ਦੀ ਜ਼ਰੂਰਤ ਹੈਗੀ ਥੋੜੀ ਦੇਰ। ਸਲਮਾਨ ਆਗਾ ਦੇ ਬਾਰੇ ਤੁਹਾਡਾ ਕੀ ਖਿਆਲ ਹੈ? T20 ਚ ਅਸੀਂ ਤਨਕੀਦ ਕਰਦੇ ਰਹੇ ਨੇ ਕਿ ਚੂਇੰਗਮ ਜ਼ਿਆਦਾ ਚਬਾਉਂਦੇ, ਰਨਸ ਥੋੜੇ ਕਰਦੇ ਹਨ, ਲੇਕਿਨ ODI ਤੇ ਟੈਸਟ ਵਿੱਚ ਉਹਨਾਂ ਦੀ ਪਰਫਾਰਮੈਂਸ ਬਿਹਤਰ ਹੈ। ਤੇ T20 ਚ ਕਿਉਂ ਸਟਰਗਲ ਕਰਦੇ ਨੇ ਉਹ? ਦੇਖੋ T20 ਇਜ਼ ਅ ਵੈਰੀ ਫਾਸਟ ਗੇਮ। ਉਹਦਾ ਜਿਹੜਾ ਪੇਸ ਹੈ ਉਹ ਬੜਾ ਫਾਸਟ ਹੁੰਦਾ ਹੈ। ਮੋਮੈਂਟਮ ਤੁਹਾਨੂੰ ਬੜਾ ਬਣਾ ਕੇ ਰੱਖਣਾ ਪੈਂਦਾ ਹਰ ਓਵਰ ਦੇ ਵਿੱਚ। ਤੁਸੀਂ ਤੁਹਾਡੇ ਕੋਲ ਯੂ ਡੋਂਟ ਹੈਵ ਐਨੀ ਟਾਈਮ ਟੂ ਸਪੈਂਡ ਸਮ ਟਾਈਮ ਔਨ ਦਾ ਪਿਚ। ਤੁਸੀਂ ਬਿਲਕੁਲ ਟਾਈਮ ਨਹੀਂ ਹੈਗਾ। ਯੂ ਜਸਟ ਕਮ ਔਨ ਦਾ ਕ੍ਰੀਜ਼ ਐਂਡ ਯੂ ਹੈਵ ਟੂ ਹਿੱਟ ਔਨ ਐਵਰੀ ਬਾਲ। ਤੇ ਤੁਹਾਨੂੰ ਯਾਨੀ ਕਿ ਬਿਲਕੁਲ ਟਾਈਮ ਮਿਲਣਾ ਨਹੀਂ ਹੈ, ਤੁਹਾਨੂੰ ਸੋਚਣ ਦਾ ਟਾਈਮ ਨਹੀਂ ਮਿਲਣਾ, ਤੁਸੀਂ ਹਰ ਬਾਲ ਤੇ ਚਾਂਸ ਲੈਣਾ। ਤੇ ਸਲਮਾਨ ਅਲੀ ਆਗਾ ਦਾ ਜਿਹੜਾ ਬੈਟਿੰਗ ਸਟਾਈਲ ਹੈ ਨਾ, ਉਹ ਹੈ ਕਿ ਥੋੜਾ ਜਿਹਾ ਟਾਈਮ ਲੈਂਦੇ ਨੇ, ਥੋੜਾ ਲੰਬਾ ਖੇਡਦੇ ਨੇ, ਥੱਲੇ ਖੇਡਦੇ ਨੇ, 1 2 3 ਯਾਨੀ ਕਿ ਇੱਕ ਲੰਬੀ ਸ਼ਾਟਾਂ ਨਹੀਂ ਖੇਡਦੇ। T20 ਦੇ ਵਿੱਚ ਡਿਮਾਂਡ ਹੈ ਕਿ ਇੱਕ ਹਾਰਡ ਹਿੱਟਰ ਹੋਵੇ, ਉਹ ਵੱਡੀ ਸ਼ਾਟਸ ਖੇਡੇ ਤੇ ਤਦ ਤੁਹਾਡਾ ਜਾ ਕੇ ਇੱਕ ਸਕੋਰ ਅੱਛਾ ਹੁੰਦਾ ਹੈ ਤੇ ਬਣਦਾ ਤੁਹਾਡਾ ਸਕੋਰ। ਤੇ ਸਲਮਾਨ ਅਲੀ ਆਗਾ ਨੋ ਡਾਊਟ ਤੁਸੀਂ ਗੱਲ ਸਹੀ ਕੀਤੀ ਹੈ, ODI ਤੇ ਟੈਸਟ ਵਾਸਤੇ ਬੜੇ ਅੱਛੇ ਨੇ। ਲੇਕਿਨ ਜ਼ਾਹਿਰ ਗੱਲ ਹੈ ਸਾਡੀ ਬੜੀ ਬਦਕਿਸਮਤੀ ਹੈ ਕਿ ਅਸੀਂ ਹਮੇਸ਼ਾ ਐਸੇ ਡਿਸੀਜਨ ਲੈਂਦੇ ਹਾਂ ਜਿਹੜੇ ਵੀਵਰ ਨੂੰ ਬੜਾ ਹੈਰਾਨ ਕਰ ਦਿੰਦੇ ਨੇ। ਤੇ ਸਲਮਾਨ ਅਲੀ ਆਗਾ ਜਦੋਂ T20 ਦੇ ਕਪਤਾਨ ਬਣੇ ਸਨ ਤੇ ਸਾਰਿਆਂ ਨੇ ਕਿਹਾ ਸੀ ਕਿ ਸਲਮਾਨ ਅਲੀ ਆਗਾ ਦੀ ਜਗ੍ਹਾ ਨਹੀਂ ਬਣਦੀ T20 ਦੇ ਵਿੱਚ। ਲੇਕਿਨ ਅਗਰ ਬੇਸ਼ੱਕ ਤੁਸੀਂ ਉਹਦੇ ਪਰਸਨਲ ਸਟੈਟ ਵੇਖ ਲਓ ਜਾਂ T20 ਦੀ ਜਗ੍ਹਾ ਨਹੀਂ ਬਣਦੀ, ਲੇਕਿਨ ਅਗਰ ਉਹਦੀ ਹਿਕਮਤ ਅਮਲੀ ਦੇ ਨਾਲ ਟੀਮ ਜਿੱਤਦੀ ਪਈ ਹੈ ਤੇ ਵੈਲ ਐਂਡ ਗੁੱਡ। ਵਰਨਾ ਜ਼ਾਹਿਰ ਗੱਲ ਹੈ ਅਗਰ ਤੁਸੀਂ ਵੇਖੋ ਜਿਵੇਂ ਸ਼ਹੀਨ ਸ਼ਾਹ ਅਫਰੀਦੀ ਨੂੰ ਕਪਤਾਨ ਬਣਾਇਆ ODI ਦਾ, ਤੇ ਸ਼ਹੀਨ ਸ਼ਾਹ ਅਫਰੀਦੀ T20 ਦਾ ਕਪਤਾਨ ਵੈਸੇ ਉਹਨੂੰ ਬਣਾਉਣਾ ਚਾਹੀਦਾ ਸੀ ਤੇ ਸਲਮਾਨ ਅਲੀ ਆਗਾ ਨੂੰ ODI ਦਾ ਕਪਤਾਨ ਬਣਾਉਣਾ ਚਾਹੀਦਾ ਸੀ। ਲੇਕਿਨ
ਕਿਉਂਕਿ ਉਸ ਤੋਂ ਬਾਅਦ ਇਖਤਲਾਫਾਤ ਸ਼ੁਰੂ ਹੋ ਗਏ। ਰਿਜ਼ਵਾਨ ਨੇ ਵੀ ਵਜੂਹਾਤ ਤਲਬ ਕੀਤੀਆਂ ਪੀਸੀਬੀ ਤੋਂ ਕਿ ਮੈਨੂੰ ਤੁਸੀਂ ਕਿਉਂ ਕੱਢਿਆ, ਸੈਂਟਰਲ ਕੰਟਰੈਕਟ ਤੇ ਵੀ ਸਾਈਨ ਕਰਨ ਤੋਂ ਇਨਕਾਰ ਕਰਤਾ। ਤੇ ਇਹ ਜਿਹੜੀ ਕਪਤਾਨਾਂ ਦੇ ਤਬਦੀਲੀ ਦਾ ਸਿਲਸਿਲਾ ਹੈ, ਤੁਹਾਨੂੰ ਲੱਗਦਾ ਹੈ ਕਿ ਨੁਕਸਾਨ ਪਹੁੰਚਾ ਰਿਹਾ ਪਾਕਿਸਤਾਨ ਕ੍ਰਿਕਟ ਨੂੰ? ਡੈਫੀਨਿਟਲੀ ਨੁਕਸਾਨ ਪਹੁੰਚਾ ਰਿਹਾ। ਤੁਸੀਂ ਮੈਂਟਲੀ ਡਿਸਟਰਬ ਕਰਦੇ ਮੁੰਡਿਆਂ ਨੂੰ। ਤੁਸੀਂ ਇੱਕ ਬੰਦਾ ਖੇਡ ਰਿਹਾ, ਠੀਕ ਠਾਕ ਖੇਡ ਰਿਹਾ, ਉਹਦਾ ਜਿਹੜਾ ਪੋਜੀਸ਼ਨ ਹੈ ਜਾਂ ਉਹਨੂੰ ਜਿਹੜਾ ਤੁਸੀਂ ਉਹਦਾ ਦਿੱਤਾ ਹੈ, ਜਿਵੇਂ ਕੈਪਟਨਸੀ ਦਾ ਦਿੱਤਾ ਹੈ, ਵਾਈਸ ਕੈਪਟਨਸੀ ਦਾ ਦਿੱਤਾ ਹੈ, ਤੇ ਉਸ ਤੋਂ ਬਾਅਦ ਅਗਰ ਤੁਸੀਂ ਉਹਨੂੰ ਹਿਲਾਉਂਦੇ ਹੋ ਉੱਥੋਂ, ਤੇ ਜ਼ਾਹਿਰ ਗੱਲ ਹੈ ਉਹ ਮੈਂਟਲੀ ਬੰਦਾ ਡਿਸਟਰਬ ਹੋ ਜਾਂਦਾ, ਕਹਿੰਦਾ ਮੇਰੀ ਕੋਈ ਗਲਤੀ ਨਹੀਂ ਹੈਗੀ, ਮੈਂ ਪਰਫਾਰਮ ਕਰਦਾ ਪਿਆ ਵਾਂ। ਅਗਰ ਟੀਮ ਦੇ ਵਿੱਚ ਕੋਈ ਪਰਫਾਰਮ ਨਹੀਂ ਕਰਦਾ ਪਿਆ ਤੇ ਉਹਦੇ ਵਿੱਚ ਮੇਰਾ ਕੀ ਕਸੂਰ ਹੈਗਾ? ਅਗਰ ਮੈਂ ਆਪਣਾ 100% ਦੇ ਰਿਹਾ ਵਾਂ, ਇਹ ਬਗੈਰ ਕਿਸੇ ਹੁਣ ਮੁਹੰਮਦ ਰਿਜ਼ਵਾਨ ਨੂੰ ਹਟਾਉਣ ਦਾ ODI ਦੇ ਵਿੱਚ ਕੋਈ ਤੁਕ ਨਹੀਂ ਬਣਦਾ ਸੀ। ਫਿਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਪਾਸ ਦੇ ਵਿੱਚ ਬਾਬਰ ਆਜ਼ਮ ਆਇਆ, ਬਾਬਰ ਆਜ਼ਮ ਨੂੰ ਹਟਾਇਆ, ਸ਼ਹੀਨ ਸ਼ਾਹ ਅਫਰੀਦੀ ਆਇਆ, ਸ਼ਹੀਨ ਸ਼ਾਹ ਅਫਰੀਦੀ ਨੂੰ ਹਟਾ ਕੇ ਫਿਰ ਬਾਬਰ ਆਜ਼ਮ ਨੂੰ ਲੈ ਕੇ ਆਏ। ਇਹ ਬਾਬਰ ਆਜ਼ਮ ਦੇ ਨਾਲ ਜ਼ਿਆਦਤੀ ਕੀਤੀ ਸੀ, ਸ਼ਹੀਨ ਸ਼ਾਹ ਅਫਰੀਦੀ ਦੇ ਨਾਲ ਜ਼ਿਆਦਤੀ ਕੀਤੀ ਸੀ। ਯਾਨੀ ਕਿ ਤੁਸੀਂ ਇੱਕ ਐਸੇ ਡਿਸੀਜਨ ਲੈ ਰਹੇ ਹੋ ਕਿ ਜਿੱਦਾਂ ਸਿਰਫ ਇਫੈਕਟ ਇੱਕ ਪਲੇਅਰ ਤੇ ਨਹੀਂ ਆਣਾ, ਪੂਰੀ ਟੀਮ ਤੇ ਆਣਾ ਹੈ। ਤੁਸੀਂ ਉਸ ਟੀਮ ਦੇ ਨਾਲ ਪੂਰਾ ਮੁਲਕ ਜੁੜਿਆ ਹੈ, ਪੂਰੇ ਮੁਲਕ ਦੇ ਲੋਕਾਂ ਦੀ ਉਮੀਦਾਂ ਜੁੜੀਆਂ ਨੇ। ਤੁਸੀਂ ਅਗਰ ਮੈਂਟਲੀ ਡਿਸਟਰਬ ਕਰੋਗੇ, ਉਹ ਪਰਫਾਰਮ ਨਹੀਂ ਕਰਨਗੇ ਗਰਾਊਂਡ ਦੇ ਵਿੱਚ। ਇਹ ਚੀਜ਼ਾਂ ਬੜੀ ਜ਼ਰੂਰੀ ਹੁੰਦੀਆਂ ਨੇ, ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਬੋਰਡ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਮੇਰੇ ਵਾਸਤੇ ਇੱਕ ਬੜੀ ਹੈਰਾਨਕੁਨ ਅਜੀਬ ਜੀ ਗੱਲ ਸੀ। ਉਹਨਾਂ ਨੇ ਕਿਹਾ ਜੀ ਅਸੀਂ ਰਿਪੋਰਟ ਨਹੀਂ ਹੈਗੇ, ਅਸੀਂ ਜਿਹੜਾ ਹੈ ਨਾ ਹਰ ਟੀਮ ਦੇ ਅੱਗੇ ਤੇ ਪਰਫਾਰਮ ਨਹੀਂ ਕਰ ਸਕਦੇ, ਤੁਸੀਂ ਇੱਕ ਕੋਈ ਸਾਡੀ ਪਰਫਾਰਮੈਂਸ ਕੱਢ ਲੈਂਦੇ ਹੋ ਤਾਂ ਤਨਕੀਦ ਸ਼ੁਰੂ ਕਰ ਦਿੰਦੇ ਹੋ। ਤੇ ਵੱਡੀਆਂ ਟੀਮਾਂ ਇੰਡੀਆ ਦੇ ਖਿਲਾਫ, ਆਸਟ੍ਰੇਲੀਆ ਦੇ ਜਿਹੜੇ ਖਿਲਾਫ ਹੈ, ਉੱਥੋਂ ਫਿਰ ਕਿਉਂ ਰਿਪੋਰਟ ਬਣ ਜਾਂਦੇ ਨੇ? ਮੈਨੂੰ ਇਹ ਸਮਝ ਨਹੀਂ ਲੱਗਦੀ। ਦੇਖੋ ਹਾਰਿਸ ਰਊਫ ਜਿਹੜਾ ਬੰਦਾ ਹੈ, ਉਹਦਾ ਸਿਰਫ ਫੋਕਸ ਹੁੰਦਾ ਆਪਣੀ ਪੇਸ ਦੇ ਉੱਤੇ। ਉਹ ਸਿਰਫ ਆਪਣੀ ਪੇਸ ਵਿਖਾਉਂਦਾ। ਤੁਸੀਂ ਵੇਖ ਲਓ ਜਿੰਨੇ ਵੀ ਸਾਡੇ ਕ੍ਰੂਸ਼ਲ ਮੈਚ ਸਨ, ਵੱਡੇ ਮੈਚ ਸਨ, ICC ਦੇ ਵੱਡੇ ਟੂਰਨਾਮੈਂਟ ਦੇ ਮੈਚ ਸਨ, ਉਹਦੇ ਵਿੱਚ ਹਾਰਿਸ ਨੇ ਕੀ ਕੀਤਾ ਤੁਸੀਂ ਸਾਰੇ ਚੁੱਕ ਕੇ ਵੇਖ ਲਓ। ਉਹਦੇ ਵਿੱਚ ਹਾਰਿਸ ਨੇ ਪਾਕਿਸਤਾਨ ਨੂੰ ਥੱਲੇ ਲਵਾਇਆ। ਵਿਰਾਟ ਕੋਹਲੀ ਜਿੰਨੇ ਜਿਹੜਾ MCD ਦੇ ਵਿੱਚ ਮੈਚ ਹੈਗਾ ਸੀ, ਇੰਨਾ ਵੱਡਾ ਤੇ ਬੜਾ ਅਹਿਮ ਮੈਚ ਸੀ। ਤੁਸੀਂ ਵੇਖੋ ਕਿ 3 ਓਵਰਾਂ ਦੇ ਵਿੱਚ 48 ਰਨ ਥੋੜੇ ਨਹੀਂ ਹੁੰਦੇ, ਲੇਕਿਨ ਵਿਰਾਟ ਕੋਹਲੀ ਨੇ ਜਿਸ ਤਰੀਕੇ ਦੇ ਨਾਲ ਖੇਡਿਆ ਹਾਰਿਸ ਰਊਫ ਨੂੰ, ਤੇ ਹਾਰਿਸ ਰਊਫ ਦੀ ਜਿਹੜੀ ਪੇਸ ਸੀ ਉਸ ਵਕਤ, ਉਹ ਤੁਸੀਂ ਵੇਖੋ ਕਿ MCG ਦੀ ਪਿਚ ਹੋਵੇ ਤੇ ਹਾਰਿਸ ਰਊਫ ਦੀ ਪੇਸ ਹੋਵੇ, ਤੇ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਇੰਨਾ ਰਨਸ ਖਾ ਸਕਦਾ ਹੈ। ਉਹਦੇ ਬਿਗ ਬੈਸ਼ 'ਚ ਬੜੀਆਂ ਵਿਕਟਾਂ ਲੈ ਕੇ ਕਹਿੰਦੇ ਨੇ ਮੇਰੀ ਪੇਸ ਬਹੁਤ ਹੈਗੀ, ਮੈਂ ਤਾਂ ਆਸਟ੍ਰੇਲੀਆ ਦੀ ਪਿੱਚਾਂ ਵਾਸਤੇ ਹੀ ਬਣਿਆ। ਤੇ ਵਿਰਾਟ ਕੋਹਲੀ ਦੇ ਅੱਗੇ ਪਤਾ ਨਹੀਂ ਕੀ ਹੋ ਗਿਆ ਸੀ ਉਹਨਾਂ ਨੂੰ। ਇਹ ਨਾ ਮੈਂ ਹਮੇਸ਼ਾ ਗੱਲ ਕਰਨਾ ਵਾ, ਇਹ ਸਾਡੇ ਨਾਲ ਅਕਸਰ ਪਲੇਅਰ ਨਾ ਸਿਰਫ ਲੀਗਸ ਦੇ ਪਲੇਅਰ ਹੁੰਦੇ ਨੇ, ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨਹੀਂ ਹੁੰਦੇ। ਤੇ ਹਾਰਿਸ, ਤੁਸੀਂ ਵੇਖੋ ਹਾਰਿਸ ਰਊਫ ਨੂੰ ਖਿਡਾਉਣ ਦੀ ਵਜ੍ਹਾ ਕੀ ਹੈ? ਮੁਹੰਮਦ ਵਸੀਮ ਜੂਨੀਅਰ ਨੂੰ ਤੁਸੀਂ ਬਾਹਰ ਕਿਉਂ ਬਿਠਾਇਆ? ਬਿਲਕੁਲ, ਮੁਹੰਮਦ ਵਸੀਮ ਜੂਨੀਅਰ ਨੇ ਆਪਣੇ ਲਾਸਟ ਮੈਚ ਦੇ ਵਿੱਚ ਪਰਫਾਰਮ ਕੀਤਾ ਹੈ, ਤੁਸੀਂ ਕਿਉਂ ਡ੍ਰੌਪ ਕੀਤਾ? ਵਾਈ ਡਿਡ ਯੂ ਡ੍ਰੌਪ ਹਿਮ? ਕੋਈ ਵਜ੍ਹਾ ਦੱਸੋ ਨਾ। 2 ਸਾਲ ਚ ਸਿਰਫ ਇੱਕ ਮੈਚ ਖਿਲਾਇਆ, ਏਸ਼ੀਆ ਕੱਪ 'ਚ ਵੀ ਉਹਨਾਂ ਨੂੰ ਮੌਕਾ ਨਹੀਂ ਦਿੱਤਾ, ਫਿਰ ਉਸ ਤੋਂ ਪਹਿਲੇ ਟਰਾਈ ਸੀਰੀਜ਼ 'ਚ ਵੀ ਮੌਕਾ ਨਹੀਂ ਦਿੱਤਾ, ਫਿਰ ਬੈਂਚ ਤੇ ਬਾਤ ਹੈ। ਉਹੀ ਮੈਂ ਕਹਿ ਰਿਹਾ ਨਾ, ਇਦੋਂ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਸਾਡੇ ਜ਼ਿਹਨ 'ਚ ਫਿਰ ਇਹੀ ਆਏਗਾ ਲੋਬੀ ਬਣੀ ਹੈ ਨਾ। ਯਾਨੀ ਕਿ ਲੋਬੀ ਦੇ ਉੱਤੇ ਆਕਿਬ ਜਵੇਦ ਬੈਠੇ ਨੇ, ਥੱਲੇ ਸ਼ਹੀਨ ਸ਼ਾਹ ਅਫਰੀਦੀ ਹੈ ਤੇ ਹਾਰਿਸ ਰਊਫ ਹੈ। ਆਕਿਬ ਜਵੇਦ ਲਾਹੌਰ ਕਲੰਦਰ ਨੂੰ ਹੈਡ ਕਰਦੇ ਸਨ, ਕਰਤਾ ਧਰਤਾ ਹੈਗੇ ਸਨ, ਤੇ ਸ਼ਹੀਨ ਸ਼ਾਹ ਅਫਰੀਦੀ ਤੇ ਹਾਰਿਸ ਰਊਫ ਖੇਡਦੇ ਸਨ ਉਹਦੇ ਅੰਡਰ। ਤੇ ਉਹ ਸਾਰੀ ਇੱਕ ਲੋਬੀ ਹੈ। ਅਗਰ ਹਾਰਿਸ ਰਊਫ ਬਾਹਰ ਬੈਠੇਗਾ ਤੇ ਸ਼ਹੀਨ ਸ਼ਾਹ ਅਫਰੀਦੀ ਨੂੰ ਕਹਿ ਕੇ ਅੰਦਰ ਲਿਆਇਆ ਜਾਏਗਾ ਉਹਨੂੰ। ਲੇਕਿਨ ਜਿਹੜੇ ਬੰਦੇ ਪਰਫਾਰਮ ਕਰਦੇ ਪਏ ਨੇ, ਉਹਨਾਂ ਨੂੰ ਤੁਸੀਂ ਬਾਹਰ ਕੱਢਣ ਦਾ ਕੋਈ ਦੱਸੋ ਤੇ ਸਹੀ ਨਾ, ਕਿ ਬਈ ਰੀਜ਼ਨ ਤੇ ਦਿਓ ਕਿ ਇਹ ਰੀਜ਼ਨ ਹੈ। ਰੀਜ਼ਨ ਤੁਹਾਡੇ ਕੋਲ ਹੈ ਨਹੀਂ। ਅਗਰ ਉਹਨੇ ਪਰਫਾਰਮ ਕੀਤਾ ਹੈ ਯਾਰ, ਉਹ ਕਮ ਸੇ ਕਮ ਮੁਹੰਮਦ ਵਸੀਮ ਬੈਟਿੰਗ ਵੀ ਕਰ ਲੈਂਦਾ, ਅੱਛੀ ਬੈਟਿੰਗ ਕਰ ਲੈਂਦਾ ਉਹਦੇ ਨਾਲੋਂ, ਹਾਰਿਸ ਰਊਫ ਦੇ ਨਾਲੋਂ। ਉਹ ਬੋਲਿੰਗ ਵੀ ਅੱਛੀ ਕਰਦਾ ਹੈ, ਉਹਦੀ ਲੈਂਥ ਵੀ ਅੱਛੀ ਹੈ, ਉਹ ਯਾਰਕਰ ਵੀ ਅੱਛੇ ਕਰ ਸਕਦਾ ਹੈ, ਉਹ ਇਨਸਵਿੰਗ ਬੜਾ ਅੱਛਾ ਕਰਦਾ ਹੈ। ਤੇ ਡੈਪਥ ਓਵਰ ਦੇ ਵਿੱਚ ਹਮੇਸ਼ਾ ਤੁਹਾਨੂੰ ਬੋਲਰ ਉਹ ਚਾਹੀਦਾ ਹੈ ਜਿਹੜਾ ਯਾਰਕਰ ਕਰਦਾ ਹੋਵੇ, ਤੇ ਮੁਹੰਮਦ ਵਸੀਮ ਦੇ ਵਿੱਚ ਉਹ ਕੁਆਲਿਟੀ ਹੈ, ਉਹ ਯਾਰਕਰ ਕਰ ਸਕਦਾ ਹੈ। ਸਾਡੀ ਤੇ ਸਪੈਸ਼ਲਿਟੀ ਹੈਗੀ ਸੀ ਕਿ ਅਸੀਂ ਐਂਡ ਓਵਰਾਂ ਦੇ ਵਿੱਚ ਅਸੀਂ ਯਾਰਕਰ ਕਰਦੇ ਸਾਂ। ਵਕਾਰ ਯੂਨਸ, ਵਸੀਮ ਅਕਰਮ, ਸ਼ੋਏਬ ਅਖਤਰ, ਇਹ ਵੱਡੇ ਵੱਡੇ ਸਾਡੇ ਬੋਲਰ ਸਨ। ਸਾਡੇ ਹੀ ਉਹ ਯਾਰਕਰ ਵਾਲੀ ਉਹ ਚੀਜ਼ਾਂ ਕਿੱਥੇ ਗਈਆਂ? ਇਹ ਕੋਈ ਸੋਚਦਾ ਇਹਦੇ ਬਾਰੇ? ਕੋਈ ਨਹੀਂ ਸੋਚਦਾ। ਤੁਸੀਂ ਦੇਖ ਲਓ ਕੰਟੀਨਿਊਸਲੀ ਟੀਮ ਦੇ ਨਾਲ ਐਕਸਪੈਰੀਮੈਂਟ ਹੋ ਰਹੇ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਕੋਈ ਆ ਰਿਹਾ ਕੋਈ ਜਾ ਰਿਹਾ। ਇਸ ਤਰ੍ਹਾਂ ਟੀਮ ਨਹੀਂ ਚੱਲਣੀ, ਇਸ ਤਰ੍ਹਾਂ ਤੁਹਾਡਾ ਵਿਨਿੰਗ ਕੰਬੀਨੇਸ਼ਨ ਵੀ ਨਹੀਂ ਬਣਨਾ। ਅੱਛਾ, ਪਹਿਲੇ ਮੈਚ ਅਸੀਂ 300 ਦਾ ਜਿਹੜਾ ਹਦਫ ਦਿੱਤਾ ਹੈ, ਇੱਕ ਅੱਛਾ ਹਦਫ ਸੀਗਾ, ਨੋ ਡਾਊਟ। ਅਸੀਂ ਸਟਾਰਟ ਅੱਛਾ ਨਹੀਂ ਕਰ ਸਕੇ, ਲੇਕਿਨ ਜਦੋਂ ਅਸੀਂ ਚੇਸ ਕਰਦੇ ਹਾਂ, ਕੋਈ 1-2 ਬੈਟਰ ਸਟਾਰਟ ਤੋਂ ਆਊਟ ਹੁੰਦੇ ਤੇ ਅਸੀਂ ਬਿਲਕੁਲ ਕੋਲੈਪਸ ਹੋ ਜਾਂਦੇ ਸਾਡਾ ਮਿਡਲ ਆਰਡਰ ਆ ਕੇ। ਇਹ ਹੁਣ ਤੁਸੀਂ ਸਮਝਦੇ ਕਿ ਮਸਲੇ ਹੱਲ ਹੋ ਰਹੇ ਨੇ ਜਦੋਂ ਦੇ ਹੁਸੈਨ ਤਲਤ ਟੀਮ ਵਿੱਚ ਆਏ ਨੇ? ਜੀ ਦੇਖੋ, ਹੁਸੈਨ ਤਲਤ ਇੱਕ ਆਪਸ਼ਨ ਤੇ ਅੱਛੀ ਹੈ, ਲੇਕਿਨ ਤੁਸੀਂ ਵੇਖ ਲਓ ਕਿ ਅਗਰ ਤੁਸੀਂ ਪਰਫਾਰਮ ਕਰੋਗੇ ਤੁਸੀਂ ਟੀਮ ਦੇ ਨਾਲ ਰਹੋਗੇ। ਲੇਕਿਨ ਹੁਸੈਨ ਤਲਤ ਨੂੰ ਜਿਸ ਤਰ੍ਹਾਂ ਮੌਕੇ ਮਿਲੇ ਨੇ, ਤੇ ਹੁਸੈਨ ਤਲਤ ਬੜੇ ਪੁਰਾਣੇ ਨੇ ਟੀਮ ਦੇ ਨਾਲ, ਕੋਈ ਨਹੀਂ ਹੈਗੇ ਅਸੀਂ ਹੁਸੈਨ ਤਲਤ ਵੀ ਖੇਡਦੇ ਆਏ ਨੇ ਬਹੁਤ। ਤੇ ਮਿਡਲ ਆਰਡਰ ਦਾ ਜਿਹੜਾ ਨੰਬਰ ਹੈ ਉਹ ਇੰਨਾ ਇੰਪੋਰਟੈਂਟ ਹੈਗਾ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡਾ ਮਿਡਲ ਆਰਡਰ ਹਮੇਸ਼ਾ ਤੋਂ ਕੋਲੈਪਸ ਕਰਦਾ ਰਿਹਾ ਹੈ। ਬਿਲਕੁਲ। ਅਗਰ ਇੱਥੇ ਆ ਕੇ ਕੋਈ ਕੰਟੀਨਿਊਸਲੀ 2-3 ਮੈਚਾਂ ਦੇ ਵਿੱਚ
ਪਰਫਾਰਮ ਕਰ ਦਿੰਦਾ ਹੈ ਤਾਂ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ। ਲੇਕਿਨ ਸਾਡਾ ਹਲਮੀ ਹੈ ਕਿ ਅਸੀਂ ਸਿਰਫ ਇੱਕ ਮੈਚ ਪਰਫਾਰਮ ਕਰਕੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ, ਤੁਰਮ ਖਾਨ ਬਣ ਜਾਂਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਹਾਂ। ਤੁਹਾਨੂੰ ਪਤਾ ਕਿ ਸਾਡੀ ਜਗ੍ਹਾ ਪੱਕੀ ਹੋ ਗਈ ਹੈ, ਸਾਡੇ ਅਗਲੇ 5 ਮੈਚ ਪੱਕੇ ਨੇ। ਤੁਸੀਂ ਸਭ ਲਾਸਟ ਕੁਐਸਚਨ ਜ਼ਰਾ ਇੱਕ ਮਾਈਂਡ 'ਚ ਹੈ, ਬਾਬਰ ਆਜ਼ਮ ਬੜੇ ਨਾ ਪ੍ਰੈਸ਼ਰਾਈਜ਼ਡ ਨੇ ਹੁਣ, ਜਿਹੜਾ ਸ਼ਾਇਕੀਨ ਸਿਰਫ ਉਹਨਾਂ ਨੂੰ ਵੇਖਣ ਆਉਂਦੇ। ਹੁਣ ਅਸੀਂ ਵੇਖਿਆ ਜਿਹੜਾ ਨਾ T20 ਵਿੱਚ ਜਦੋਂ ਸਾਹਿਬਜ਼ਾਦਾ ਫਰਹਾਨ ਆਊਟ ਹੋਏ ਸੀ ਤੇ ਲੋਕ ਜਸ਼ਨ ਮਨਾ ਰਹੇ ਸੀਗੇ ਕਿ ਜਿਵੇਂ ਬਾਬਰ ਆ ਗਿਆ, ਤੇ ਇਹ ਪ੍ਰੈਸ਼ਰ ਜਿਹੜਾ ਉਹਨਾਂ ਦਾ ਤੁਸੀਂ ਸਮਝਦੇ ਹੋ ਮਾਈਂਡ ਸੈਟ ਤੇ ਇਵੇਂ ਬਹਿ ਗਿਆ ਕਿ ਉਹ ਜਿਹੜੀ ਆਪਣੀ ਨੈਚੁਰਲ ਗੇਮ ਹੈ ਉਹ ਹੀ ਭੁੱਲ ਗਏ ਨੇ। ਯਾਰ ਇੱਕ ਤੇ ਅਸੀਂ ਜੀ ਬੜੀ ਜ਼ਿਆਦਤੀ ਕਰਨੇ ਆ ਬਤੌਰ ਵੀਵਰਸ਼ਿਪਰ ਤੇ ਵੀਵਰਸ ਤੇ ਬਤੌਰ ਫੈਨ, ਅਸੀਂ ਬੜੀ ਜ਼ਿਆਦਤੀ ਕਰਨੇ ਆ। ਉਹ ਬੇਸ਼ੱਕ ਸੁਪਰਸਟਾਰ ਹੈ ਪਾਕਿਸਤਾਨ ਦਾ, ਲੇਕਿਨ ਬਾਬਰ ਆਜ਼ਮ ਨੂੰ ਵੀ ਸੋਚਣਾ ਚਾਹੀਦਾ ਹੈ। ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਆਸਟ੍ਰੇਲੀਆ ਚ ਹੁੰਦਾ ਵਾਂ, ਇੱਥੇ ਤੁਹਾਨੂੰ ਪਤਾ ਕਿ ਆਸਟ੍ਰੇਲੀਅਨ ਟੀਮ ਮੇਰਾ ਖਿਆਲ ODI ਵਰਲਡ ਕੱਪ ਜਿੱਤੀ ਸੀ ਜਾਂ T20 ਵਰਲਡ ਕੱਪ ਜਿੱਤੀ ਸੀ ਇੰਡੀਆ ਦੇ ਵਿੱਚ। ਬਿਲਕੁਲ। ਤੇ ਉਸ ਤੋਂ ਬਾਅਦ ਪੈਟ ਕਮਿਨ ਕਪਤਾਨ ਸੀ, ਹਾਂ ODI ਸੀ, ਪੈਟ ਕਮਿਨ ਕਪਤਾਨ ਸੀ। ਤੇ ਜਦੋਂ ਵਾਪਸ ਆਇਆ ਸੀ ਨਾ ਤੇ 에어ਪੋਰਟ ਤੇ ਕੋਈ ਬੰਦਾ ਲੈਣ ਵਾਲਾ ਨਹੀਂ ਹੈਗਾ ਸੀ, ਇਕੱਲਾ ਹੈਗਾ ਸੀ। ਬਿਲਕੁਲ। 2 ਬੰਦੇ ਸਿਰਫ ਮੀਡੀਆ ਤੇ ਹੈਗੇ ਸਨ ਜਿਨ੍ਹਾਂ ਨੇ ਇੰਟਰਵਿਊ ਕੀਤਾ ਸੀ। ਯਾਨੀ ਕਿ ਇੱਥੇ ਇੰਡੀਵਿਜੂਅਲ ਸਟਾਰਸ ਨਹੀਂ ਬਣਾਏ ਜਾਂਦੇ, ਇੱਥੇ ਪੂਰੀ ਟੀਮ ਸਟਾਰ ਬਣਾਈ ਜਾਂਦੀ ਹੈ। ਇਹਦੀ ਇੱਕ ਬੰਦੇ ਦੀ ਪੂਜਾ ਨਹੀਂ ਕੀਤੀ ਜਾਂਦੀ। ਸਾਡਾ ਆਲਮੀ ਹੈ ਕਿ ਅਸੀਂ ਉਹਨੂੰ ਪੂਜਾ ਤੇ ਲਾਤਾ। ਉਹ ਹੁਣ ਉਹਨੂੰ ਪਤਾ ਹੈ ਕਿ ਯਾਰ ਮੈਂ ਬਾਹਰ ਹੀ ਬੈਠਾਂਗਾ, ਲੋਕਾਂ ਨੇ ਸਟੋਰੀ ਨਾ ਮਚਾਣਾ, ਮੈਨੂੰ ਅੰਦਰ ਲੈ ਆਣਗੇ। ਹੁਣ ਬਾਬਰ ਆਜ਼ਮ ਖੁਦ ਨਾਲ ਜ਼ਿਆਦਤੀ ਇਸ ਤਰ੍ਹਾਂ ਕਰਦਾ ਪਿਆ ਕਿ ਯਾਰ ਤੈਨੂੰ ਹਾਰਡ ਵਰਕ ਕਰਨਾ ਚਾਹੀਦਾ। ਤੁਸੀਂ ਦੇਖ ਲਓ ਜਦੋਂ ਪਹਿਲਾ T20 ਦੇ ਵਿੱਚ, ਉਹਦਾ ਹੋਣੀ T20 ਦੇ ਵਿੱਚ ਜਦੋਂ ਉਹ ਕਮਬੈਕ ਕੀਤਾ ਹੈ, ਤੇ ਪਹਿਲੇ T20 ਦੇ ਵਿੱਚ ਉਹਨੇ ਜਿਹੜੀ ਸ਼ਾਟ ਖੇਡੀ ਹੈ, ਕਦੀ ਵੇਖੀ ਉਹਨੂੰ ਇਸ ਤਰ੍ਹਾਂ ਦੀ ਸ਼ਾਟ ਖੇਡਦੇ ਹੋਇਆ? ਕਦੀ ਵੇਖਿਆ ਉਹਨੂੰ? ਇਹ ਕਹਿਣ ਦਾ ਮਕਸਦ ਹੈ ਸਿਰਫ ਕਹਿ ਦੇਣਾ ਕਿਸੇ ਨੂੰ ਕਿ ਯਾਰ ਤੂੰ ਬਸ ਜਾ ਕੇ ਹਿੱਟਿੰਗ ਕਰਨੀ ਹੈ। ਇਸ ਤਰ੍ਹਾਂ ਉਹਦੀ ਨੈਚੁਰਲ ਗੇਮ ਕੁਝ ਹੋਰ ਹੈ। ਉਹਨੂੰ ਅਗਰ ਤੁਸੀਂ ਮੌਕਾ ਨਹੀਂ ਦੇਣਾ ਚਾਹੁੰਦੇ T20 ਚ, ਨਾ ਦਿਓ। ਬਈ ਫੈਨ ਦੇ ਪ੍ਰੈਸ਼ਰ ਦੇ ਵਿੱਚ, ਵੀਵਰਸ ਦੇ ਪ੍ਰੈਸ਼ਰ ਦੇ ਵਿੱਚ ਤੁਸੀਂ ਕਿਉਂ ਆ ਰਹੇ ਹੋ? ਅਗਰ ਤੁਹਾਨੂੰ ਲੱਗਦਾ ਹੈ ਕਿ ਬਾਬਾ ਸਿਰਫ ODI ਤੇ ਟੈਸਟ ਦਾ ਪਲੇਅਰ ਹੈ, ਤੁਸੀਂ ਉਹਨੂੰ ਉਹੀ ਖਿਡਾਓ। ਬਿਲਕੁਲ ਤੁਸੀਂ ਕਿਉਂ ਜ਼ਬਰਦਸਤੀ ਪਾ ਰਹੇ ਹੋ? ਬਿਲਕੁਲ, ਤੁਹਾਡੀ ਹਰ ਗੱਲ ਠੀਕ ਹੈ ਤੇ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਤੇ ਸਾਡੀ ਵੀ ਇਹੀ ਦੁਆ ਹੈ ਕਿ ਸਾਡਾ ਜਿਹੜਾ ਵੀ ਸਟਾਰ ਬੈਟਰ ਹੈ, ਬਾਬਰ ਹੈ, ਰਿਜ਼ਵਾਨ ਨੇ, ਜਿਹੜੇ ਵੀ ਖਿਡਾਰੀ ਨੇ, ਉਹ ਟੀਮ ਵਾਸਤੇ ਪਰਫਾਰਮ ਕਰਨ, ਤਾਂ ਕਿ ਫਿਊਚਰ ਜਿਹੜੇ ਇਵੈਂਟਸ ਆ ਰਹੇ ਹਨ ਅਸੀਂ ਜਿੱਤਣ, ਅਸੀਂ ਜਸ਼ਨ ਮਨਾਈਏ ਬਜਾਏ ਹਾਰਡ ਬ੍ਰੇਕ ਦੇ। ਤੇ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ। ਬ੍ਰੇਕ ਤੋਂ ਬਾਅਦ ਖੁਸ਼ ਆਮਦੀਦ ਨਾਜ਼ਰੀਨ। ਅੱਜ ਕੱਲ੍ਹ ਜਿਹੜਾ ਇੱਕ ਮਸਲਾ ਸ਼ੁਰੂ ਹੋਇਆ ਹੈ, ਇਹ ਖਬਰਾਂ ਵੀ ਆ ਰਹੀਆਂ ਸੀਗੀਆਂ ਕਿ ਜਿਹੜਾ ਸ੍ਰੀਲੰਕਨ ਦੇ ਜਿਹੜੇ ਖਿਡਾਰੀ ਨੇ ਉਹ ਪਰੇਸ਼ਾਨੀ ਵਿੱਚ ਮੁਬਤਲਾ ਨੇ ਕਿ ਜੀ ਇੱਥੇ ਸਿਕਿਉਰਿਟੀ ਦੇ ਇਹ ਮਸਲੇ ਮਸਾਇਲ, ਜਿਵੇਂ ਇੰਡੀਆ ਇਹ ਬੜਾਵਾ ਦੇ ਰਿਹਾ ਸੋਸ਼ਲ ਮੀਡੀਆ ਤੇ ਜੀ ਕਿ ਪਾਕਿਸਤਾਨ ਗੈਰ ਮਹਿਫੂਜ਼ ਹੈ। ਅਸਲ ਗੱਲ ਤੇ ਹੈ ਕਿ ਭਾਰਤ ਖੁਦ ਗੈਰ ਮਹਿਫੂਜ਼ ਹੈ। ਗੈਰ ਮੁਲਕੀਆਂ ਖਿਡਾਰੀਆਂ ਵਾਸਤੇ ਜਿਹੜਾ ਆਸਟ੍ਰੇਲੀਆ ਦੀ ਜਿਹੜੀ ਵੂਮਨਸ ਟੀਮ ਗਈ, ਉਹਨਾਂ ਨਾਲ ਕੀ ਸਲੂਕ ਕੀਤਾ ਹੈ ਪੂਰੀ ਦੁਨੀਆ ਨੂੰ ਪਤਾ ਹੈ। ਇਹ ਛੋਟੇ ਮੋਟੇ ਮਾਮਲਾ ਜਿਹੜੇ ਹੈ ਨਾ ਟੈਰਰਿਜ਼ਮ ਦੇ ਹੁੰਦੇ ਰਹਿੰਦੇ ਨੇ, ਲੇਕਿਨ ਇਹ ਜਿਹੜੇ ਖੇਡ ਨੇ ਇਹ ਚੱਲਦੇ ਨੇ, ਪੂਰੀ ਦੁਨੀਆ 'ਚ ਇਹਦੀ ਮਿਸਾਲ ਮੌਜੂਦ ਹੈ। ਤੇ ਇੱਕ ਬੜੀ ਅੱਛੀ ਗੱਲ ਹੈ ਕਿ ਚੇਅਰਮੈਨ PCB ਮੋਹਸਿਨ ਨਕਵੀ ਸਾਹਿਬ ਨੇ ਸਟੈਂਡ ਲਿਆ ਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਸ੍ਰੀਲੰਕਨ ਪਲੇਅਰਸ ਨਾਲ। ਉਹਨਾਂ ਨੂੰ ਯਕੀਨ ਦਹਾਨੀ ਕਰਾਈ ਕਿ ਅਸੀਂ ਤੁਹਾਨੂੰ ਸਟੇਟ ਗੈਸਟ ਸਮਝਦੇ ਹਾਂ ਤੇ ਤੁਹਾਨੂੰ ਫੁੱਲ ਪ੍ਰੂਫ ਜਿਹੜੀ ਹੈ ਸਿਕਿਉਰਿਟੀ ਦੇਵਾਂਗੇ। ਉਸ ਤੋਂ ਬਾਅਦ ਸ੍ਰੀਲੰਕਨ ਬੋਰਡ ਨੇ ਇੱਕ ਬੜਾ ਅੱਛਾ ਮੈਸੇਜ ਦਿੱਤਾ, ਆਪਣੇ ਖਿਡਾਰੀਆਂ ਨੂੰ ਉੱਥੇ ਰੁਕਣ ਦਾ ਪੈਗਾਮ ਦਿੱਤਾ ਕਿ ਜੀ ਤੁਸੀਂ ਸੀਰੀਜ਼ ਕੰਪਲੀਟ ਕਰੋ, ਆਪਣਾ ਦੌਰਾ ਕੰਪਲੀਟ ਕਰੋ। ਭਾਰਤ ਦੀ ਇੱਕ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪਾਕਿਸਤਾਨ ਨੂੰ ਨਾ ਜਿਹੜਾ ਉਹ ਹਰ ਜਿਹੜੇ ਸਤਹ ਤੇ ਡੀਰੇਲ ਕੀਤਾ ਜਾਏ। ਭਾਰਤ ਨੂੰ ਜਿਹੜਾ ਹੈ ਨਾ ਇਹ ਸਮਝ ਜਾਣਾ ਚਾਹੀਦਾ ਕਿ ਜਿਹੜਾ ਖੇਲ ਹੈ ਨਾ ਇਹ ਹਰ ਚੀਜ਼ ਤੋਂ ਵੱਧ ਕੇ ਹੁੰਦਾ ਹੈ। ਇਹ ਆਪਣਾ ਜਿਹੜਾ ਪ੍ਰੋਪੇਗੈਂਡਾ ਹੈ ਭਾਰਤ ਆਪਣੇ ਕੋਲ ਰੱਖੇ। ਸਭ ਤੋਂ ਪਹਿਲੇ ਜਿਹੜੇ ਉਹਨਾਂ ਦੇ ਖਿਡਾਰੀ ਨੇ ਨਾ ਉਹਨਾਂ ਨੂੰ ਜਿਹੜਾ ਮਹਿਫੂਜ਼ ਕਰਨ ਬਜਾਏ ਪਾਕਿਸਤਾਨ ਤੇ ਇਲਜ਼ਾਮ ਤਰਾਸ਼ੀ ਕਰਨ ਦੇ। ਤੇ ਇਹ ਚੇਅਰਮੈਨ PCB ਸਾਹਿਬ ਨੂੰ ਕ੍ਰੈਡਿਟ ਜਾਂਦਾ, ਉਹਨਾਂ ਨੇ ਜਿਸ ਅੰਦਾਜ਼ ਨਾਲ ਇੱਕ ਸਟੈਂਡ ਲਿਆ, ਸ੍ਰੀਲੰਕਨ ਪਲੇਅਰਸ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਯਕੀਨ ਦਹਾਨੀ ਕਰਾਈ ਕਿ ਜੀ ਤੁਸੀਂ ਸਾਡੇ ਸਟੇਟ ਗੈਸਟ ਹੋ, ਅਸੀਂ ਤੁਹਾਡੇ ਨਾਲ ਕਦਮ ਤੋਂ ਕਦਮ ਮਿਲਾ ਕੇ ਖੜੇ ਹਾਂ, ਤੁਹਾਨੂੰ ਜਿੰਨੀ ਸਿਕਿਉਰਿਟੀ ਚਾਹੀਦੀ ਅਸੀਂ ਦੇਵਾਂਗੇ। ਤੇ ਇਹ ਸੀਰੀਜ਼ ਕੰਪਲੀਟ ਹੋਏਗੀ। ਹੁਣ ਦੂਜਾ ਜਿਹੜਾ ਵਨਡੇ ਮੈਚ ਹੈ, ਤੁਹਾਨੂੰ ਯਾਦ ਹੈ ਕਿ ਹੁਣ 14 ਨਵੰਬਰ ਨੂੰ ਸ਼ੈਡਿਊਲ ਹੋ ਚੁੱਕਾ ਹੈ। ਤੇ ਇਸ ਤੋਂ ਇਲਾਵਾ ਜਿਹੜਾ ਆਖਰੀ ODI ਹੋਏਗਾ ਉਹ 16 ਨੂੰ ਹੋਏਗਾ। ਤੇ ਇਹ ਹੁਣ ਪਾਕਿਸਤਾਨ ਟੀਮ ਦੇ ਕੋਲ ਇੱਕ ਮੌਕਾ ਹੈ ਕਿ ਇਹ ਸੀਰੀਜ਼ ਜਿੱਤਣ। ਤੇ ਇਹ ਕਰਾਊਡ ਵਾਸਤੇ ਵੀ ਇੱਕ ਮੌਕਾ ਹੈ। ਕਰਾਊਡ ਨੂੰ ਚਾਹੀਦਾ ਵੱਧ ਚੜ੍ਹ ਕਰ ਜਿਵੇਂ ਪਾਕਿਸਤਾਨ ਨੂੰ ਸਪੋਰਟ ਕਰਦੇ ਪਏ ਨੇ ਉਸੇ ਤਰ੍ਹਾਂ ਜਿਹੜਾ ਹੈ ਸ੍ਰੀਲੰਕਨ ਟੀਮ ਨੂੰ ਸਪੋਰਟ ਕਰਨ। ਸ੍ਰੀਲੰਕਾ ਦੀ ਟੀਮ ਬਹੁਤ ਅੱਛੀ ਟੀਮ ਹੈ, ਵੈਲ ਬੈਲੈਂਸਡ ਹੈ। ਤੇ ਜਿਹੜੇ ਵੀ ਸਿਕਿਉਰਿਟੀ ਦੇ ਮਾਮਲਾਤ ਅਸੀਂ ਅਜੇ ਡਿਸਕਸ ਕਰੇ ਸੀ ਐਂਡ ਤੇ ਅਸੀਂ ਮਜ਼ੀਦ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜ਼ੁਲਫਿਕਾਰ ਬੇਗ, ਨੁਮਾਇੰਦਾ ਚੌਪਾਲ ਰਾਵਲਪਿੰਡੀ ਤੋਂ। ਜ਼ੁਲਫਿਕਾਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਦਿੱਤਾ ਹੈ। ਇਹ ਦੱਸੋ ਕਿ ਹੁਣ ਜਿਹੜੇ ਮਾਮਲਾਤ ਨੇ ਸਿਕਿਉਰਿਟੀ ਦੇ, ਹੁਣ ਉਹ ਬਿਲਕੁਲ ਸੈਟਿਸਫਾਈ ਨੇ ਸ੍ਰੀਲੰਕਨ ਦੇ ਖਿਡਾਰੀ? ਕਿਉਂਕਿ ਪਹਿਲੇ ਖਬਰਾਂ ਆ ਰਹੀਆਂ ਸੀਗੀਆਂ ਕਿ ਜੀ ਉਹਨਾਂ ਦੇ 2-3 ਖਿਡਾਰੀ ਨੇ ਉਹ ਹਜੇ ਵੀ ਕਸ਼ਮਕਸ਼ 'ਚ ਮੁਬਤਲਾ ਨੇ ਕਿ ਜੀ ਪਤਾ ਨਹੀਂ ਸਾਡੇ ਨਾਲ ਕੀ ਹੋਏਗਾ। ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ ਜੀ, ਪਾਕਿਸਤਾਨ ਹੁਕੂਮਤ ਪਾਕਿਸਤਾਨ ਕ੍ਰਿਕਟ ਬੋਰਡ ਜਿਹੜੀ ਮੁਸਬਤ ਇੱਕ ਤੇ ਅਮਲੀ ਸੀ ਨਾ ਇਹਨਾਂ ਦੀ, ਉਸ ਤੇ ਮਾਸ਼ਾਅੱਲਾ ਅੱਲਾਹ ਦੀ ਰਹਿਮਤ ਨਾਲ ਕਾਮਯਾਬ ਹੋਏ ਨੇ। ਪਾਕਿਸਤਾਨ ਨੂੰ ਕਈ ਚੈਲੰਜਿਸ ਦਾ ਸਾਹਮਣਾ, ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਚੈਲੰਜ ਨੂੰ ਸ਼ਿਕਸਤ ਨਹੀਂ ਦੇ ਸਕਨੇ। ਅੱਲਾਹ ਦੀ ਰਹਿਮਤ ਨਾਲ ਸਾਡੀ ਫੌਜ ਪਾਕਿਸਤਾਨ, ਸਾਡੇ ਕਾਨੂੰਨ ਨਾਫਜ਼ ਕਰਨੇ ਵਾਲੇ ਇਦਾਰੇ ਸਾਡੇ ਮੁਲਕ ਦਾ ਫਖਰ ਨੇ। ਉਹਨਾਂ ਦੀ ਬੁਨਿਆਦ ਤੇ ਅੱਜ ਦੁਨੀਆ ਬਾਰੇ ਪਾਕਿਸਤਾਨ ਜਿਹੜਾ ਇਮੇਜ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਸ਼੍ਰੀਲੰਕਨ ਖਿਡਾਰੀਆਂ ਨੂੰ ਇਸਦੀ ਯਕੀਨ ਦਹਾਨੀ ਕਰਾਈ ਹੈ ਕਿ ਅਸੀਂ ਤੁਹਾਨੂੰ ਫੁੱਲ ਪ੍ਰੂਫ ਸਿਕਿਉਰਿਟੀ ਫਰਾਹਮ ਕਰਾਂਗੇ। ਤੇ ਇਸ ਹਵਾਲੇ ਨਾਲ ਰਾਤ ਗੇਰ ਤੱਕ ਮੁਖਤਲਿਫ ਮੀਟਿੰਗ ਹੁੰਦੇ ਰਹੇ ਨੇ। ਫਿਰ ਉਸ ਹਵਾਲੇ ਨਾਲ कुछ प्लेयर जो खदशात सुन के असी वापस चले जाओगे, लेकिन हुकूमत पाकिस्तान और पाकिस्तान क्रिकेट बोर्ड ने जो श्रीलंकन बोर्ड ने जो मुआहदा है या उसने जी गलबात हुई है उसने तहत उन्होंने इनकार कर दिता है कि असी वापस नहीं जावांगे, यानी पाकिस्तान में खेडेंगे। ये बड़ी खुशहाली गल है कि श्रीलंकन क्रिकेट बोर्ड ने अपने प्लेयर ये भी कहा कि अगर तुम जाओगे तो ਤੁਹਾਡੇ ਖਿਲਾਫ ਨਾ ਸਿਰਫ ਕਾਨੂੰਨੀ ਕਾਰਵਾਈ ਹੋਏਗੀ, ਜੁਰਮਾਨੇ ਦੇ ਨਾਲ ਤੁਹਾਡੇ ਉੱਤੇ 2 ਸਾਲ ਦੀ ਪਾਬੰਦੀ ਵੀ ਲੱਗ ਜਾਏਗੀ। ਇਸ ਡਰ ਤੋਂ ਬਚਣ ਵਾਸਤੇ ਸ਼੍ਰੀਲੰਕਨ ਖਿਡਾਰੀਆਂ ਨੇ ਕਿਹਾ ਕਿ ਜੀ ਅਸੀਂ ਪਾਕਿਸਤਾਨ 'ਚ ਖੇਡਾਂਗੇ। ਇਹ ਬਾਇਲੈਟਰਲ ਸੀਰੀਜ਼ ਸੀ ਔਰ ਇਸ ਸੀਰੀਜ਼ ਦਾ ਦੋਵਾਂ ਮੁਲਕਾਂ ਦਾ ਬੜਾ ਅਸਰ ਪੈਣਾ ਹੈ। ਔਰ ਤੁਹਾਨੂੰ ਪਤਾ ਪਾਕਿस्तान ने श्रीलंका के अंदर अमन निभाली काफी अपना किरदार अदा किया और पाकिस्तान ने इस काविश ने श्रीलंकन हुकूमत ते अवाम बड़े अच्छे तरीके नाल इसनूं याद भी करते हैं। ਤੇ ਜਿੱਥੇ ਤੱਕ ਤਾਲੁਕ ਸਿਕਿਉਰਿਟੀ ਦਾ ਦੇਖੋ ਜੀ ਦੁਨੀਆ ਭਰ 'ਚ ਮੁਖਤਲਿਫ ਮਸਾਇਲ ਚੱਲਦੇ ਰਹਿੰਦੇ ਨੇ। ਨਿਊਯਾਰਕ ਦਾ ਅਗਰ ਕ੍ਰਾਈਮ ਰੇਟ ਕੱਢਿਆ ਜਾਵੇ ਤਾਂ ਹਰ 2 ਘੰਟੇ ਬਾਅਦ ਕੋਈ ਨਾ ਕੋਈ ਉਧਰ ਇੰਸੀਡੈਂਟ ਹੁੰਦਾ, ਲੇਕਿਨ ਪਾਕਿस्तान ਦੇ ਅੰਦਰ ਕਿਉਂਕਿ ਇੰਟਰਨੈਸ਼ਨਲ ਕ੍ਰਿਕਟ ਬਾਹਰ ਹੋ ਰਹੀ ਹੈ ਤੇ ਇਸ ਵਜ੍ਹਾ ਤੋਂ ਇੰਡੀਆ ਨੂੰ ਬੜੀ ਜੀ ਤਕਲੀਫ ਹੈ। ਤੇ ਜਿਹੜਾ ਸਾਡਾ ਚੜ੍ਹਦਾ ਪੰਜਾਬ ਜਿਸ ਨੂੰ ਕਿਹਾ ਜਾਂਦਾ ਉਸਨੇ ਵਿੱਚ ਵੀ ਜਿਹੜੇ ਸਾਡੇ ਸਿੱਖ ਨੇ ਦੋਸਤ ਭਾਈ ਉਹ ਵੀ ਮਿੱਤਰ ਨੇ ਜਿਹੜੇ ਉਹ ਸਾਡੇ ਹੱਕ 'ਚ ਨੇ। ਉਹ ਚਾਹੁੰਦੇ ਨੇ ਕਿ ਪਾਕਿस्तान ਵਿੱਚ ਅਮਨ ਹੋਵੇ, ਪਾਕਿस्तान ਵਿੱਚ ਕ੍ਰਿਕਟ ਹੋਵੇ, ਪਾਕਿस्तान ਵਿੱਚ ਤਰੱਕੀ ਹੋਵੇ। ਲੇਕਿਨ ਜਿਹੜੀ ਭਾਰਤ ਦੀ ਮੌਜੂਦਾ ਹੁਕੂਮਤ ਹੈ ਭਾਰਤੀ ਜਨਤਾ ਪਾਰਟੀ, ਇਹਦਾ ਏਜੰਡਾ ਇੱਕ ਹੀ ਹੈ, ਅਕਲੀਤਾਂ ਨੂੰ ਦਬਾਉਣਾ, ਮੁਸਲਮਾਨਾਂ ਨੂੰ ਦਬਾਉਣਾ, ਕ੍ਰਿਸਚਨਾਂ ਨੂੰ ਦਬਾਉਣਾ ਤੇ ਜਿਹੜੇ ਨਿਚਲੀ ਜ਼ਾਤ ਨੇ ਉਹਨਾਂ ਨੂੰ ਦਬਾਉਣਾ। ਇਹ ਇਹਨਾਂ ਦਾ ਸ਼ੁਰੂ ਤੋਂ ਏਜੰਡਾ ਹੈ। ਇਸ ਏਜੰਡੇ ਦੇ ਤਹਿਤ ਇਲੈਕਸ਼ਨ ਲੜਦੇ ਨੇ। ਇਹ ਏਜੰਡਾ ਹੀ ਇਹਨਾਂ ਦਾ ਦਹਿਸ਼ਤਗਰਦੀ ਹੈ ਔਰ ਇਸ ਹਵਾਲੇ ਨਾਲ ਇਹਨਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਜਾਂਦਾ ਅਕਸਰ ਉਹ ਬੇਸ਼ਤਰ। ਅਗਰ ਉਹ ਇਸ ਗੱਲ ਨੂੰ ਸਮਝਣ ਤੇ ਬੜੀ ਵੱਡੀ ਗੱਲ ਹੈ ਕਿ ਪਾਕਿस्तान ਹਰ ਚੈਲੰਜ ਦਾ ਮੁਕਾਬਲਾ ਕਰ ਸਕਦਾ ਹੈ। ਤੇ ਜਿਹੜਾ ਇੰਡੀਆ ਹੈ ਉਹ ਪਾਕਿस्तान ਦੇ ਵਿੱਚ ਅਫਰਾ ਤਫਰੀ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਲੇਕਿਨ ਉਸ ਤੋਂ ਬਾਵਜੂਦ ਵੀ ਅਸੀਂ ਉਸ ਚੈਲੰਜ ਦਾ ਡਟ ਕੇ ਮੁਕਾਬਲਾ ਨਾ ਸਿਰਫ ਕਰਦੇ ਹਾਂ ਬਲਕਿ ਅਸੀਂ ਉਹਨਾਂ ਨੂੰ ਹਰ ਪਲੇਟਫਾਰਮ ਤੇ ਸ਼ਿਕਸਤ ਦੇਣ ਦੀ ਪੂਰੀ ਕੋਸ਼ਿਸ਼ ਰੱਖਦੇ ਹਾਂ, ਸਲਾਹੀਅਤ ਰੱਖਦੇ ਹਾਂ। ਸਾਨੂੰ ਆਪਣੇ ਆਪ ਤੇ ਸਾਡੀ ਪਾਕਿस्तानी ਮੈਨੂੰ ਆਪਣੀ ਫੌਜ ਤੇ ਆਪਣੀ ਹਕੂਮਤ ਤੇ ਆਪਣੀ ਆਵਾਮ ਤੇ ਫਖਰ ਹੈ ਇਸ ਗੱਲ ਦਾ ਕਿ ਮੈਂ ਬਿਲਕੁਲ ਸਾਰਿਆਂ ਨੂੰ ਫਖਰ ਹੈਗਾ ਤੇ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਫੁੱਲ ਪ੍ਰੂਫ ਜਿਹੜੇ ਆ ਸਿਕਿਉਰਿਟੀ ਦੇਵਾਂਗੇ ਤੇ ਇਨਸ਼ਾਅੱਲਾ ਖੁਸ਼ ਹੋ ਕੇ ਜਾਣਗੇ। ਤੇ ਇੱਕ ਸਵਾਲ ਹੋਰ ਹੈ ਜ਼ੁਲਫਿਕਾਰ ਸਾਹਿਬ, ਜਿਹੜੇ ਕਰਾਊਡ ਨੇ ਆਉਣਾ ਹੁਣ ਸਟੇਡੀਅਮ ਵਿੱਚ ਉਹ ਉਹਨਾਂ ਦੀ ਤਾਦਾਦ ਉਸ ਤਰ੍ਹਾਂ ਹੀ ਰਹੇਗੀ ਜਾਂ ਤੁਹਾਨੂੰ ਲੱਗਦਾ ਕਿ ਘਟਾਈ ਜਾਏਗੀ ਜਾਂ ਫਿਰ ਅਸੀਂ ਵੇਖਾਂਗੇ ਕਿ ਫੁੱਲ ਭਰਿਆ ਹੋਇਆ ਹੈ ਫੁੱਲ ਹਾਊਸ? ਦੇਖੋ ਜੀ ਖਦਸ਼ਾਤ ਜਿਹੜੇ ਹੁੰਦੇ ਨਾ ਕਿਸੇ ਵੀ ਚੀਜ਼ ਦੇ ਉਸਨੂੰ ਦੂਰ ਕੀਤਾ ਜਾਂਦਾ ਹੈ ਬੈਠ ਕੇ। ਬਿਲਕੁਲ। ਤੇ ਕ੍ਰਿਕਟ ਬੋਰਡ ਇਸ ਹਵਾਲੇ ਨਾਲ ਜਿਹੜੇ ਇਸ ਹਵਾਲੇ ਨਾਲ ਮੋਨੀਟਰ ਕਰਨ ਹਰ ਚੀਜ਼ ਨੂੰ ਸਿਕਿਉਰਿਟੀ ਨੇ ਜਿਹੜੇ ਅਫਰਾਦ ਹਨ ਉਹਨਾਂ ਦੀ ਤਾਦਾਦ ਵੀ ਵਧਾਈ। ਤੇ ਉਸ ਦੀ ਵਜ੍ਹਾ ਇਹ ਹੈ ਕਿ ਜਿਤਨੇ ਵੀ ਸਿਕਿਉਰਿਟੀ ਨੇ ਕੋਈ ਵੀ ਕੋਈ ਐਸਾ ਵੀਕ ਪੁਆਇੰਟ ਨਾ ਰੱਖੇ मैच कुछ लुबिया ना हो, जो टिकट है वो भी जो अगले मैच जो शिफ्ट कर दिता गया और डेफिनेटली क्लाइंट और जो स्पेक्टेटर ने जो तमाशाई ने वो अपनी टीमों को बैकअप करने आएंगे स्टेडियम तो उन्होंने भी सिक्योरिटी दी जाएगी। उन्होंने ट्रांसपोर्टेशन के बारे में पाकिस्तान क्रिकेट बोर्ड ने पहले भी बड़े अच्छे इंतजाम किए थे तो हुण भी उन्होंने बड़े अच्छे इंतजाम किए हैं। तो उम्मीद की जानी है डेफिनेटली बहुत सारे शायकीन ने क्रिकेट क्रिकेट में लव करते हैं, जो अमन नाल करते हैं, जो खिलाड़ियों नाल प्यार करते हैं, ਜਿਹੜੇ ਦੋਸਤੀ ਨੂੰ ਪਸੰਦ ਕਰਦੇ ਨੇ, ਜਿਹੜੀ ਖੇਡਾਂ ਨੂੰ ਪਸੰਦ ਕਰਦੇ ਨੇ ਉਹ ਡੈਫੀਨਿਟਲੀ ਆਉਣਗੇ ਆਪਣੇ ਮਨਪਸੰਦ ਖਿਡਾਰੀ ਨਾਲ ਸਪੋਰਟ ਕਰਨਗੇ ਬਲਕਿ ਯਕਜਹਿਤੀ ਜ਼ਾਹਿਰ ਕਰਨਗੇ ਕਿ ਪਾਕਿਸਤਾਨ ਜਿਹੜੀ ਪੂਰੀ ਕੌਮ ਹੈ ਉਹ ਦਹਿਸ਼ਤਗਰਦੀ ਦੇ ਖਿਲਾਫ ਵੀ ਇਕੱਠੀ ਹੈ ਤੇ ਇਹ ਜਿਹੜੇ ਮੈਚਿਸ ਨੇ ਇਹ ਪਾਕਿਸਤਾਨ ਨੇ ਵੀ ਜਿਹੜੇ ਹੋ ਰਹੇ ਨੇ ਇਹ ਇੱਕ ਮੁਸਬਤ ਦੁਨੀਆ 'ਚ ਬਿਲਡਅਪ ਕਰਨ 'ਚ ਕਾਮਯਾਬ ਹੋਣਗੇ। ਜੀ ਬਿਲਕੁਲ, ਬਹੁਤ ਸ਼ੁਕਰੀਆ ਜ਼ੁਲਫਿਕਾਰ ਸਾਹਿਬ, ਤੁਸੀਂ ਆਪਣਾ ਟਾਈਮ ਦਿੱਤਾ ਹੈ। ਸਾਡੀ ਇਹ ਦੁਆ ਹੈ ਕਿ ਖੁਸ਼ ਅਸਲੂਬੀ ਦਾ ਸਾਰੇ ਮਾਮਲਾ ਤੈਅ ਪਾਵਣ ਤੇ ਇਹ ਸੀਰੀਜ਼ ਕਾਮਯਾਬ ਹੋਣ ਤੇ ਸਿਰਫ ਸ੍ਰੀਲੰਕਾ ਹੀ ਨਹੀਂ ਜਿੰਨੀ ਵੀ ਟੀਮਾਂ ਆਉਣਗੀਆਂ ਕੱਲ੍ਹ ਨੂੰ ਮੁਸਤਕਬਲ 'ਚ ਵੀ ਅਸੀਂ ਉਹਨਾਂ ਨੂੰ ਫੁੱਲ ਪ੍ਰੂਫ ਜਿਹੜਾ ਸਿਕਿਉਰਿਟੀ ਦੇਵਾਂਗੇ, ਸਾਡੇ ਮਹਿਮਾਨ ਹੋਵਾਂਗੇ, ਅਸੀਂ ਉਹਨਾਂ ਨੂੰ ਮੋਢਿਆਂ 'ਤੇ ਚੱਕਾਂਗੇ ਤੇ ਇਨਸ਼ਾਅੱਲਾ ਸੀਰੀਜ਼ ਜਿਹੜਾ ਸ਼ਾਇਕੀਨ ਨੇ ਜਿਹੜੇ ਕ੍ਰਿਕਟ ਪਾਕਿਸਤਾਨ ਵਿੱਚ ਦੁਬਾਰਾ ਬਹਾਲੀ ਆਈ ਹੈ ਨਾ ਤੇ ਇਹ ਬੜੀ ਅੱਛੀ ਚੀਜ਼ ਹੈ, ਅਸੀਂ ਇਹ ਮੌਕਾ ਨਹੀਂ ਕਦੀ ਗਵਾਵਾਂਗੇ। ਤੇ ਇਹ ਜਿਹੜੇ ਮੇਲੇ ਚੱਲਦੇ ਪਏ ਨੇ ਇਹ ਸਿਰਫ ਪਿੰਡੀ ਵਿੱਚ ਨਹੀਂ ਬਲਕਿ ਫੈਸਲਾਬਾਦ, ਮੁਲਤਾਨ, ਲਾਹੌਰ, ਕਰਾਚੀ ਹਰ ਜਗ੍ਹਾ ਕ੍ਰਿਕਟ ਇਹ ਖੇਡੀ ਜਾਏਗੀ। ODI ਸੀਰੀਜ਼ ਤੋਂ ਬਾਅਦ ਹੁਣ ਟਰਾਈ ਸੀਰੀਜ਼ ਦਾ ਆਗਾਜ਼ ਹੋਣਾ ਜਾ ਰਿਹਾ ਹੈ ਤੇ ਜ਼ਿੰਬਾਬਵੇ ਦੀ ਟੀਮ ਵੀ ਆ ਚੁੱਕੀ ਹੈ ਤੇ ਇਨਸ਼ਾਅੱਲਾ ਤਾਲਾ ਬਹੁਤ ਅੱਛੀ ਸੀਰੀਜ਼ ਹੋਏਗੀ। ਅਸੀਂ ਇਹ ਸਾਬਿਤ ਕੀਤਾ ਹੈ ਕਿ ਸਿਰਫ ਸ੍ਰੀਲੰਕਾ ਦੇ ਖਿਲਾਫ ਅਸੀਂ ਨਹੀਂ ਜਿੱਤਾਂਗੇ, ਅਸੀਂ ਟਰਾਈ ਸੀਰੀਜ਼ ਵੀ ਜਿੱਤਾਂਗੇ ਤੇ ਜਿਹੜੇ ਵੀ ਆਉਣ ਵਾਲੇ ਇਵੈਂਟਸ ਨੇ ਅਸੀਂ ਕਾਮਯਾਬੀ ਦੇ ਨਾਲ ਉਹਨਾਂ ਜਿਹੜੀ ਵੀ ਟੀਮਾਂ ਆਵਾਂਗੀ ਉਹਨਾਂ ਦਾ ਅਸੀਂ ਮੁਕਾਬਲਾ ਕਰਾਂਗੇ ਤੇ ਇੱਕ ਅੱਛੀ ਕ੍ਰਿਕਟ ਜਿਹੜਾ ਸਾਡੇ ਸ਼ਾਇਕੀਨ ਵੇਖਣਗੇ ਕਿਉਂਕਿ ਅਸੀਂ ਹੁਣ ਜਿਹੜਾ ਹੈ ਨਾ ਇਹ ਹੁਣ ਕਸਮ ਖਾ ਰਹੀ ਹੈ ਕਿ ਅਸੀਂ ਜਿਹੜਾ ਭਾਰਤ ਦਾ ਜਿਹੜਾ ਵੀ ਪ੍ਰੋਪੇਗੈਂਡਾ ਹੈ, ਭਾਰਤ ਦੀ ਜਿੰਨੀਆਂ ਵੀ ਸਾਜ਼ਿਸ਼ਾਂ ਨੇ ਉਹਨੂੰ ਅਸੀਂ ਮਿੱਟੀ 'ਚ ਮਿਲਾਵਾਂਗੇ ਤੇ ਪਾਕਿਸਤਾਨ ਵਿੱਚ ਜਿਹੜੇ
ਕ੍ਰਿਕਟ ਦੇ ਮੇਲੇ ਸੱਜੇ ਹੋਏ ਨੇ, ਇਹਨਾਂ ਨੂੰ ਅਸੀਂ ਮਜ਼ੀਦ ਜਿਹੜਾ ਖੂਬਸੂਰਤ ਕਰਨਗੇ। ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਣਗੇ ਤੇ ਜਿਹੜੀ ਟੀਮਾਂ ਆਉਣਗੀਆਂ ਅਸੀਂ ਉਹਨਾਂ ਵਾਸਤੇ ਵੀ ਨਾਰੇ ਲਾਵਾਂਗੇ ਤੇ ਉਹਨਾਂ ਨੂੰ ਹਰ ਕਿਸਮ ਦੀ ਅਸੀਂ ਸਹੂਲੀਅਤ ਫਰਾਹਮ ਕਰਾਂਗੇ। ਤੇ ਮੇਰੀ ਦੁਆ ਹੈ ਕਿ ਪਾਕਿਸਤਾਨ ਵਿੱਚ ਸਿਰਫ ਕ੍ਰਿਕਟ ਹੀ ਨਹੀਂ, ਫੁੱਟਬਾਲ ਬਲਕਿ ਹਾਕੀ, ਵਾਲੀਬਾਲ ਸਾਰੇ ਖੇਡ ਆਬਾਦ ਰਹਿਣ, ਲੋਕ ਇੰਜੋਏ ਕਰਨ ਤੇ ਇਹ ਜਿਹੜੀ ਗੇਮਾਂ ਹੁੰਦੀ ਨਾ ਇਹ ਦਿਲਾਂ ਵਿੱਚ ਨੂੰ ਇੱਕ ਦੂਜੇ ਨਾਲ ਜੋੜਦੀਆਂ, ਨਫ਼ਰਤ ਨੂੰ ਖਤਮ ਕਰਦੀਆਂ ਨੇ ਤੇ ਇਹ ਮੌਕਾ ਹੁੰਦਾ ਹੈ ਕਿ ਸਾਰੇ ਅਸੀਂ ਮਿਲ ਕਰ ਪਾਕਿਸਤਾਨੀ 25 ਕਰੋੜ ਆਵਾਮ ਆਪਣੇ ਮੁਲਕ ਨੂੰ ਸਪੋਰਟ ਕਰਨ, ਆਪਣੀ ਮੁਸੱਲਹ ਅਫਵਾਜ ਦੇ ਨਾਲ ਖੜੇ ਰਹਿਣ। ਇਹ ਸਾਰੇ ਮੌਜ਼ੂਆਤ ਸੀ ਜਿਹੜੇ ਅਸੀਂ ਡਿਸਕਸ ਕੀਤੇ ਨੇ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਸਿਰ।